ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 27 ਤਰੀਕ ਆ ਰਹੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਹਰ ਮਹੀਨੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਰੱਖਦੇ ਹਾਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਤੋਂ ਸ਼ਾਮ ਨੂੰ 4 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ ਹੋ ਕੇ ਆਪ ਇੱਕ ਇੱਕ ਦੀਆਂ ਝੋਲੀਆਂ ਭਰਦੇ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਨੇ, ਰੋਗੀਆਂ ਦੇ ਰੋਗ ਦੂਰ ਕਰਦੇ ਨੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ ਦਿੰਦੇ ਨੇ। ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਤਕਰੀਬਨ 9 ਵਜੇ ਸਾਰੀਆਂ ਸੰਗਤਾਂ ਨੇ ਰਾਮ ਤੀਰਥ ਰੋਡ ਵਿਖੇ ਪਹੁੰਚ ਜਾਣਾ ਔਰ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਦਾ ਆਨੰਦ ਮਾਣਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ ਔਰ ਜਿਹੜੀਆਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ 27 ਤਰੀਕ ਨੂੰ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਹਾਡੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਸੰਗਤਾਂ ਉੱਧਰੋਂ ਆਉਣਾ ਚਾਹਣ 8:30 ਵਜੇ ਭਲਾਈ ਕੇਂਦਰ ਪਹੁੰਚ ਕੇ ਗੱਡੀਆਂ 'ਤੇ ਤੁਸੀਂ ਰਾਮ ਤੀਰਥ ਰੋਡ ਆ ਸਕਦੇ ਹੋ ਔਰ ਵਾਪਸੀ ਉਹੋ ਹੀ ਗੱਡੀਆਂ ਤੁਹਾਨੂੰ ਭਲਾਈ ਕੇਂਦਰ ਵਿਖੇ ਸ਼ਹਿਰ ਵਿਖੇ ਛੱਡ ਦੇਣਗੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ
ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ
संगत बोले सात श्री जी सतनाम श्री वाहे गुरु साहिब जी सतनाम श्री वाहे गुरु साहिब। संगत बोले बोलो सतनाम श्री वाहे गुरु साहिब जी। धन गुरु रामदास जी धन गुरु रामदास जी धन गुरु रामदास जी धन गुरु रामदास जी। धन बाबा दीप सिंह जी धन बाबा दीप सिंह जी। सतनाम श्री वाहे गुरु साहिब जी सतनाम श्री वाहे गुरु साहिब। पाओ गूंजा सतनाम श्री वाहे गुरु साहिब जी। हर नाम का अल्लाह हर नाम का अल्लाह हर नाम का अल्लाह हर नाम का। बोलो संगत जी हर नाम ओला हर नाम का ओला ओला जी हर नाम का ओला हर नाम का ओला हर नाम का ओला हर नाम का बोलो हर नाम ओला हर नाम का ओला। सतनाम 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 जी वाहे गुरु जी। सतनाम 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 जी वाहे गुरु जी। वाहेगुरु 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 और गज के वाहेगुरु 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 और रुचि ले लो खुशियां ले लो खुशियां। वाहेगुरु 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 गुरु वाहेगुरु 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 वाहेगुरु। नाम का ओला हर नाम का ओला हर नाम का ओला हर नाम का ओला ओला। बोले सोनहाल सत
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ, ਅਰਦਾਸ ਦਾ ਪ੍ਰਕਰਨ ਚੱਲ ਰਿਹਾ, ਲੜੀ ਜੋੜਨ ਵਾਸਤੇ ਉਹ ਸ਼ਬਦ ਪੜ੍ਹੀਏ। ਤੇ ਅੱਜ ਅਰਦਾਸ ਕਰਨ ਦੀ 7ਵੀਂ ਜੁਗਤੀ ਦੀ ਵਾਰੀ ਹੈ ਤੇ ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 519 ਨੰਬਰ ਅੰਗ ਦੇ ਉੱਤੇ ਦਰਜ ਕਰਿਓ ਕਿਰਪਾ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਬੋਲੋ ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਛੋੜ ਸਿਆਣਪ ਸਗਲਾ, ਛੋੜ ਸਿਆਣਪ ਸਗਲ ਮਨ ਤਨ ਆਰਪ ਤਾਰ, ਮਨ ਤਨ ਆਰਪ ਤਾਰ। ਪੂਜੋ ਗੁਰ ਕੇ ਪੈਰ, ਪੂਜੋ ਗੁਰ ਕੇ ਪੈਰ। ਦੁਰਮਤ ਜਾਏ ਜਰ, ਦੁਰਮਤ ਜਾਏ ਜਰ। ਸਾਧ ਜਨਾ ਕੇ ਸੰਗ, ਸਾਧ ਜਨਾ ਕੇ ਸੰਗ। ਪਾਵ ਜਲ ਬਿਖਮ ਤਾਰ, ਪਾਵ ਜਲ ਬਿਖਮ ਤਾਰ। ਪਾਵ ਜਲ ਬਿਖਮ ਤਰ, ਜੀ ਕੀ ਬਿਰਥਾ ਹੋਏ। ਪੜੋ ਜੀ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਸੇਵੋ ਸਤਿਗੁਰ ਦੇਵ, ਸੇਵੋ ਸਤਿਗੁਰ ਦੇਵ। ਅੱਗੇ ਨਾ ਮਰੋ ਡਰ, ਅੱਗੇ ਨਾ ਮਰੋ ਡਰ। ਖਿਨ ਮੈਂ ਕਰੇ ਨਿਹਾਲ, ਖਿਨ ਮੈਂ ਕਰੇ ਨਿਹਾਲ। ਊੜੇ ਸੂ ਪਰ ਪਰ, ਊੜੇ ਸੂ ਪਰ ਪਰ। ਮਨ ਕੋ ਹੋਏ ਸੰਤੋਖ, ਮਨ ਕੋ ਹੋਏ ਸੰਤੋਖ। ਧਿਆਈਏ ਸਦਾ ਹਰ, ਧਿਆਈਏ ਸਦਾ ਹਰ। ਸੋ ਲੱਗਾ ਸਤਿਗੁਰ ਸੇਵ, ਸੋ ਲੱਗਾ ਸਤਿਗੁਰ ਸੇਵ। ਜਾ ਕੋ ਕਰਮ ਤੁਰ, ਜਾ ਕੋ ਕਰਮ ਤੁਰ। ਜਾ ਕੋ ਕਰਮ ਤੁਰ, ਜੀ ਕੀ ਬਿਰਥਾ ਹੋਏ। ਪੜੋ ਜੀ ਕੀ ਬਿਰਥਾ ਹੋਏ।
ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਅਰਦਾਸ ਕਰ, 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 ਅਰਦਾਸ ਕਰ। ਵਾਹਿਗੁਰੂ 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 ਵਾਹਿਗੁਰੂ। ਹੋਰ ਜੀ ਵਾਹਿਗੁਰੂ 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 ਵਾਹਿਗੁਰੂ। ਸਭ ਦੀ ਆਵਾਜ਼ ਆਵੇ ਪਿਆਰਿਓ, ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ ਵਾਹਿਗੁਰੂ ਵਾਹਿਗੁਰੂ ਵਾਹਿ, ਢਿੱਲੇ ਨਾ ਪਵੋ, ਗੁਰੂ ਵਾਹਿਗੁਰੂ ਵਾਹਿ। ਹੋਰ ਉੱਚੀ ਵਾਹਿਗੁਰੂ 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 ਵਾਹਿਗੁਰੂ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਹੜੇ ਢੰਗ ਨਾਲ ਮੈਂ ਐਪਲੀਕੇਸ਼ਨ ਲਾਵਾਂ, ਕਿਹੜੇ ਢੰਗ ਦੇ ਨਾਲ ਅਰਦਾਸ ਕਰਾਂ ਕਿ ਪਿਓ ਗੁਰੂ ਰਾਮਦਾਸ ਬਾਪੂ ਦੀਪ ਸਿੰਘ ਮੇਰੀ ਅਰਦਾਸ ਨੂੰ ਸੁਣੇ ਨਾ, ਮੇਰੀ ਅਰਦਾਸ ਨੂੰ ਮੰਨ ਲਵੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਕਈ ਵਾਰੀ ਨਾ ਸਾਡੀ ਅਰਦਾਸ ਕਬੂਲ ਨਾ ਹੋਵੇ, ਆਮ ਬੰਦਾ ਕਈ ਵਾਰੀ ਟੁੱਟ ਜਾਂਦਾ। ਮੇਰੀ ਅਰਦਾਸ ਨਹੀਂ ਮੰਨੀ ਗਈ, ਇੰਨੇ ਚੁਪਹਿਰੇ ਕੱਟ ਲਏ, ਇੰਨੀ ਬਾਣੀ ਪੜੀ, ਮੇਰੀ ਅਰਦਾਸ ਨਹੀਂ ਕਬੂਲ ਹੋਈ। ਆਮ ਬੰਦਾ ਕਈ ਵਾਰੀ ਟੁੱਟ ਜਾਂਦਾ। ਪਰ ਸੁਣਿਓ, ਇਹ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦਾ ਬਚਨ ਨੇ। ਕਹਿੰਦੇ ਆਮ ਬੰਦੇ ਦੀ ਅਰਦਾਸ ਕਬੂਲ ਨਾ ਹੋਵੇ, ਉਹ ਕਈ ਵਾਰੀ ਟੁੱਟ ਜਾਂਦਾ ਹੈ, ਪਰ ਜੇ ਕਿਤੇ ਰੰਗੇ ਹੋਏ ਮਹਾਂਪੁਰਖ ਦੀ ਗੁਰਮੁਖ ਜਨ ਦੀ ਅਰਦਾਸ ਕਬੂਲ ਨਾ ਹੋਵੇ, ਉਹ ਆਪਣਾ ਨਿਤਨੇਮ ਹੋਰ ਵਧਾ ਦਿੰਦਾ ਹੈ। ਉਹ ਕਿਉਂ ਵਧਾਉਂਦਾ ਹੈ ਕਿ ਦਾਤਿਆ ਮੈਨੂੰ ਪਤਾ ਹੈ ਜਿਹੜੀ ਚੀਜ਼ ਮੈਂ ਤੇਰੇ ਕੋਲੋਂ ਮੰਗ ਰਿਹਾ, ਮੈਨੂੰ ਪਤਾ ਹੈ ਕਿ ਮੈਨੂੰ ਅੱਛੀ ਲੱਗ ਰਹੀ ਹੈ, ਮੈਨੂੰ ਪਤਾ ਹੈ ਮੈਨੂੰ ਅੱਛੀ ਲੱਗ ਰਹੀ, ਪਰ ਮੈਨੂੰ ਇਹ ਨਹੀਂ ਪਤਾ ਉਹ ਚੀਜ਼ ਅਜੇ ਤੈਨੂੰ ਨਹੀਂ ਪਾ ਰਹੀ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੈਨੂੰ ਪਤਾ ਇਸ ਚੀਜ਼ ਦਾ, ਮੈਨੂੰ ਇਹ ਚੀਜ਼ ਚੰਗੀ ਲੱਗ ਰਹੀ ਹੈ, ਪਰ ਤੈਨੂੰ ਪਤਾ ਇਸ ਚੀਜ਼ ਦਾ ਜੇ ਇਸ ਵੇਲੇ ਇਹਨੂੰ ਮੈਂ ਇਹ ਚੀਜ਼ ਦੇ ਦਿੱਤੀ ਤੇ ਇਹਦਾ ਫਿਰ ਫਾਇਦੇ ਹੋਣ ਦੀ ਜਗ੍ਹਾ ਤੇ ਨੁਕਸਾਨ ਹੋਣਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਮ ਬੰਦੇ ਦੀ ਅਰਦਾਸ ਕਬੂਲ ਨਾ ਹੋਵੇ, ਉਹ ਟੁੱਟ ਜਾਂਦਾ ਹੈ, ਪਰ ਗੁਰਮੁਖ ਦੀ ਮਹਾਂਪੁਰਖ ਦੀ ਅਰਦਾਸ ਕਿਤੇ ਕਬੂਲ ਨਾ ਹੋਵੇ, ਉਹ ਆਪਣੀ ਕਮੀ ਲੱਭਦਾ ਹੈ। ਕਿੱਥੇ ਕਮੀ ਰਹਿ ਗਈ, ਮੇਰੀ ਅਰਦਾਸ ਵਿੱਚ ਕਿੱਥੇ ਕਮੀ ਰਹਿ ਗਈ, ਉਹ ਆਪਣੀ ਕਮੀ ਲੱਭਦਾ ਹੈ ਤੇ ਨਾਲ ਪੋਜ਼ਿਟਿਵਿਟੀ ਆਪਣੇ ਅੰਦਰ ਹਰ ਵੇਲੇ ਰੱਖਦਾ ਹੈ, ਅਜੇ ਇਹ ਚੀਜ਼ ਨਾ ਮਿਲਣ 'ਚ ਹੀ ਮੇਰੀ ਭਲਾਈ ਛੁਪੀ ਹੋਈ ਹੈ। ਹਾਂਜੀ, ਹੁਣ ਬੇਨਤੀ ਸੁਣਿਓ, ਇੱਕ ਅਰਦਾਸ ਦਾ ਪ੍ਰਕਰਨ ਆਪਾਂ ਸ਼ੁਰੂ ਕੀਤਾ ਹੈ, ਅਰਦਾਸ ਕਰਨ ਦੀਆਂ ਜੁਗਤੀਆਂ। ਅੱਜ 7ਵੀਂ ਜੁਗਤੀ ਦੀ ਵਾਰੀ ਹੈ। ਮੈਂ ਵੇਖ ਰਿਹਾ ਕਈ ਪ੍ਰੇਮੀ ਨਵੇਂ ਨੇ ਤੇ ਕਈਆਂ ਨੇ ਕੱਲ ਗੈਰ ਹਾਜ਼ਰੀ ਵੀ ਕੀਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੈਰ ਹਾਜ਼ਰੀ ਨਹੀਂ ਕਰਨੀ ਆਪਾਂ ਹੁਣ। ਹਾਂਜੀ,
ਇੱਕ ਇੱਕ ਵੱਲ ਮੈਂ ਵੇਖਦਾ ਰਹਿਣਾ, ਕਿਹੜਾ ਰੂਟੀਨ ਨਾਲ ਜਿਹੜਾ ਆਉਣ ਵਾਲਾ ਹੋਵੇ ਨਾ, ਉਹ ਮੇਰੀਆਂ ਅੱਖਾਂ ਦੇ ਵਿੱਚ ਉਹ ਜਿਵੇਂ ਆ ਕੈਮਰੇ ਲੱਗੇ ਆ ਨਾ, ਕੈਪਚਰ ਹੋ ਜਾਂਦਾ, ਮੈਨੂੰ ਉਹ ਕੈਪਚਰ ਹੋ ਜਾਂਦੇ ਬੰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਪ੍ਰੇਮੀ ਨਵੇਂ ਆਏ ਨੇ, ਕਈਆਂ ਨੇ ਕੱਲ ਗੈਰ ਹਾਜ਼ਰੀ ਕੀਤੀ। ਹੋ ਸਕਦਾ ਤੁਹਾਡੇ ਕਰਕੇ ਲੜੀ ਮੈਂ ਕੱਲ ਅੱਗੇ ਨਾ ਤੋਰ ਪਾਇਆ ਹੋਵਾਂ, ਤੁਸੀਂ ਅੰਦਰੋਂ ਕਹਿੰਦੇ ਹੋ ਕਿਤੇ ਲੜੀ ਸਾਡੀ ਟੁੱਟ ਨਾ ਜਾਵੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਰਦਾਸ ਕਰਨ ਦੀ ਪਹਿਲੀ ਜੁਗਤੀ ਸੁਣਿਓ। ਜਦੋਂ ਵੀ ਅਰਦਾਸ ਕਰਨੀ, ਅਰਦਾਸ ਕਰਨ ਤੋਂ ਪਹਿਲਾਂ ਕੁਝ ਨਾ ਕੁਝ ਨਿਤਨੇਮ ਜ਼ਰੂਰ ਵਧਾਉਣਾ, ਤੇ ਨਿਤਨੇਮ ਵਧਾਉਣ ਤੋਂ ਬਾਅਦ ਹਮੇਸ਼ਾ ਇਹ ਗੱਲ ਕਹਿਣੀ ਹੈ ਕਿ ਮੈਂ ਇੰਨੇ ਪਾਠ ਕੀਤੇ, ਮੈਂ ਇੰਨੀ ਬਾਣੀ ਪੜ੍ਹੀ ਨਹੀਂ, ਮਹਾਰਾਜ ਕਿਰਪਾ ਕਰਕੇ ਤੁਸੀਂ ਮੇਰੇ ਕੋਲੋਂ ਸੇਵਾ ਲਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਦੂਸਰੀ ਜੁਗਤੀ, ਜਦੋਂ ਵੀ ਅਰਦਾਸ ਕਰ ਹਮੇਸ਼ਾ ਖਾਲੀ ਹੱਥ ਕਰ। ਖਾਲੀ ਹੱਥ ਦੇਖੋ ਭੈਣੋ, ਖਾਲੀ ਹੱਥ, ਕੁਝ ਨਾ ਕੁਝ ਹੱਥ ਦੇ ਵਿੱਚ ਪ੍ਰੇਮ ਭੇਟਾ ਹੋਵੇ, ਕੜਾ ਪ੍ਰਸ਼ਾਦ ਦੀ ਦੇਖ ਹੋਵੇ, ਫਲਾਂ ਦਾ ਪ੍ਰਸ਼ਾਦ। ਜਿਵੇਂ ਮੈਂ ਪਹਿਲੇ ਕਿਹਾ, ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਭਾਵੇਂ 2 ਦਾਤਣਾ ਹੀ ਲੈ ਜਾ, ਹਾਂਜੀ, ਪਰ ਖਾਲੀ ਹੱਥ ਅਰਦਾਸ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜੇ ਤੈਨੂੰ ਕਿਸੇ ਦੀ ਅਰਦਾਸ ਕਰਨੀ ਪੈ ਰਹੀ, ਫਿਰ ਉਹਦਾ ਨਾਮ ਲੈ ਕੇ ਅਰਦਾਸ ਕਰਨੀ। ਮਾਰੇ ਫਲਾਣੇ ਵੱਲੋਂ ਬੇਨਤੀ ਏ, ਆਪਣੇ ਆਪ ਨੂੰ ਵਿੱਚੋਂ ਕੱਢ ਦੇਣਾ। ਜਿਹੜਾ ਅਰਦਾਸ ਕਰ ਰਿਹਾ, ਜਿਹਦੇ ਚਰਨਾਂ 'ਚ ਕੀਤੀ ਜਾ ਰਹੀ, ਉਹਨਾਂ ਦਾ ਰਿਸ਼ਤਾ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਰਦਾਸ ਕਰਨ ਦੀ ਚੌਥੀ ਜੁਗਤੀ, ਤੇਰੀ ਅਰਦਾਸ ਦੇ ਵਿੱਚ ਅੱਤ ਦੀ, ਅੱਤ ਦੀ ਨਿਮਰਤਾ। ਵੇਖੋ ਸਾਰਿਆਂ ਨੂੰ ਪਤਾ ਲੱਗਾ ਕਿ ਨਹੀਂ, ਹਨਾ? ਆਪਾਂ ਬਾਪੂ ਦੇ ਸਕੂਲ 'ਚ ਪੜ੍ਹਨ ਆਏ, ਮੈਂ ਵੀ ਵਿਦਿਆਰਥੀ ਹਾਂ, ਤੁਸੀਂ ਵੀ ਵਿਦਿਆਰਥੀ ਹੋ, ਅਸੀਂ ਸਾਰੇ ਸਿੱਖਣ ਆਏ ਹਾਂ। ਕੁਝ ਮੈਂ ਤੁਹਾਡੇ ਕੋਲੋਂ ਸਿੱਖਣਾ, ਕੁਝ ਤੁਸੀਂ ਮੇਰੇ ਕੋਲੋਂ ਸਿੱਖਣਾ, ਸਿੱਖਣ ਵਾਲੇ ਹੀ ਆਪਾਂ ਸਾਰੇ। ਤੇ ਮੇਰੀ ਬੇਨਤੀ ਏ, ਬਸ ਮੇਰਾ ਫਰਕ ਥੋੜਾ ਜਿਹਾ ਕੀ ਹੈ ਤੁਹਾਡੇ ਨਾਲੋਂ, ਇੰਨਾ ਕੁ ਫਰਕ ਹੈ ਬਸ। ਉਹ ਚੌਂਕੀਦਾਰ ਹੁੰਦੇ ਨਾ, ਇੱਥੇ ਨਹੀਂ ਮੈਨੂੰ ਪਤਾ, ਇੰਡੀਆ 'ਚ ਤੇ ਹੁੰਦੇ ਨੇ, ਇੱਥੋਂ ਦਾ ਮੈਨੂੰ ਨਹੀਂ ਪਤਾ ਰੱਖਦੇ ਕਿ ਨਹੀਂ। ਗਲੀ ਦੇ ਵਿੱਚ ਚੌਂਕੀਦਾਰ ਆਉਂਦਾ ਰਾਤ ਨੂੰ ਤੇ ਹੌਕਾ ਦਿੰਦਾ, ਜਾਗਤੇ ਰਹੋ, ਜਾਗਤੇ ਰਹੋ। ਹੁੰਦਾ ਤੇ ਬੰਦਾ ਹੀ ਸਾਡੇ ਵਰਗਾ, ਪਰ ਉਹ ਢੰਡੋਰਾ ਜ਼ਰੂਰ ਦਿੰਦਾ ਜਾਗਤੇ ਰਹੋ ਕਹਿਣ ਦਾ। ਉਹਦੀ ਆਵਾਜ਼ ਜਿੱਥੇ ਜਿੱਥੇ ਜਾਂਦੀ ਨਾ, ਚੋਰ ਚੁਕੰਨੇ ਹੋ ਜਾਂਦੇ ਨੇ। ਉਹ ਇਲਾਕੇ ਵਿੱਚ ਚੋਰੀ ਨਹੀਂ ਹੁੰਦੀ ਫਿਰ। ਬਸ ਫਰਕ ਇੰਨਾ, ਹਾਂ ਮੈਂ ਤੁਹਾਡੇ ਵਰਗਾ, ਹਾਂ ਮੈਂ ਸਿੱਖਣ ਵਾਲਾ ਹੀ, ਤੁਹਾਡੇ ਕੋਲੋਂ ਗੁਣ ਲੈ ਕੇ ਜਾਣੇ ਨੇ। ਬਸ ਫਰਕ ਇੰਨਾ ਕਿ ਬਾਪੂ ਨੇ ਇੱਥੇ ਬਹਿ ਕੇ ਮੈਨੂੰ ਜਾਗਤੇ ਰਹੋ ਕਹਿਣ ਦਾ, ਹੌਕਾ ਦੇਣ ਦਾ ਉਹ ਸਮਾਂ ਬਖਸ਼ਿਆ, ਉਹ ਮੇਰੀ ਡਿਊਟੀ ਲਾਈ ਹੈ। ਹੁਣ ਇਸ ਹੌਕੇ ਨੂੰ ਸੁਣ ਕੇ ਕੋਈ ਜਾਗੇ ਨਾ ਜਾਗੇ, ਉਹਦੀ ਮਰਜ਼ੀ, ਪਰ ਮੈਂ ਤੇ ਹੌਕਾ ਦੇ ਕੇ ਚਲੇ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ। ਇਸ ਕਰਕੇ ਸਾਰਿਆਂ ਨੇ ਬੋਲਣਾ ਜਦੋਂ ਮੈਂ ਪੁੱਛਣਾ। ਇਹ ਅਰਦਾਸ ਕਰਨ ਦੀ ਚੌਥੀ ਜੁਗਤੀ, ਤੇਰੀ ਅਰਦਾਸ ਵਿੱਚ ਅੱਤ ਦੀ ਨਿਮਰਤਾ ਹੋਵੇ। ਅਗਲੀ ਜੁਗਤੀ ਅਰਦਾਸ ਕਰਨ ਦੀ, ਉਹ ਹੁਣ ਤੁਸੀਂ ਬੋਲੋ ਕਿਹੜੀ ਸੀ? ਹਾਂ, ਵਾਹ ਵਾਹ, ਇਹਨਾਂ ਨੂੰ ਤੇ ਪਤਾ ਹੈ, ਤੁਹਾਨੂੰ ਪਤਾ ਕਿ ਨਹੀਂ? ਤੇਰੀ ਅਰਦਾਸ ਇੱਕ ਦੇ ਅੱਗੇ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਦੇ ਅੱਗੇ ਅਰਦਾਸ। ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤੱਕ ਇੱਕੋ ਹੀ ਜੋਤ, ਇੱਕੋ ਹੀ ਜੋਤ। ਬਾਕੀ ਦੀਆਂ ਥਾਵਾਂ ਨੂੰ ਛੱਡ ਕੇ ਇੱਕ ਦੇ ਅੱਗੇ ਅਰਦਾਸ। ਤੇ ਅਰਦਾਸ ਕਰਨ ਦੀ ਛੇਵੀਂ ਜੁਗਤੀ, ਜਿਹਦੇ ਚਰਨਾਂ ਵਿੱਚ ਤੂੰ ਅਰਦਾਸ ਕਰ ਰਿਹਾ, ਉਸ ਮਾਲਕ ਦੀ ਸਮਰੱਥਾ ਦੇ ਉੱਤੇ ਤੈਨੂੰ ਪੂਰਨ ਵਿਸ਼ਵਾਸ ਹੋਵੇ। ਇਹ ਛੇਵੀਂ ਜੁਗਤੀ। ਅੱਜ ਹੁਣ ਸੱਤਵੀਂ ਜੁਗਤੀ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਵੀ ਬੜੀ ਪਿਆਰੀ ਜੇ ਔਰ ਜ਼ਿੰਦਗੀ 'ਚ ਕੰਮ ਆਉਣ ਵਾਲੀ। ਅਰਦਾਸ ਕਰਨ ਦੀ ਸੱਤਵੀਂ ਜੁਗਤੀ, ਤੇਰੀ ਅਰਦਾਸ ਦੇ ਵਿੱਚ ਲੋਭ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਰਦਾਸ ਵਿੱਚ ਲੋਭ ਨਾ ਹੋਵੇ। ਜੋ ਜਾਇਜ਼ ਮੰਗੇ ਨਾ ਕਰ ਅਰਦਾਸ, ਲਾ ਫਾਈਲ ਆਪਣੀ, ਲਾ ਫਾਈਲ ਆਪਣੀ। ਜੋ ਤੇਰੀ ਜਾਇਜ਼ ਮੰਗੇ ਨਾ, ਉਹ ਮੰਗ ਸਕਦਾ ਗੁਰੂ ਕੋਲੋਂ। ਹੁਣ ਤੂੰ ਲੋਭ ਵਸ ਹੋ ਕੇ ਮੰਗੇ, ਲੋਭ ਵਸ ਹੋ ਕੇ ਪਤਾ ਕੀ ਹੁੰਦਾ ਮੰਗਣਾ? ਕਮਾਈ ਓਨੀ ਹੈ ਨਹੀਂ। ਗੁਆਂਢੀ ਦੀ ਅਸੀਂ ਵੇਖੀ ਕਾਰ, ਮੰਨ ਲਓ ਇੰਡੀਆ ਮੁਤਾਬਕ 50 ਲੱਖ ਰੁਪਏ ਦੀ, ਸਾਡੇ ਕੋਲ ਹੈ 10 ਲੱਖ ਦੀ। ਕਮਾਈ ਦਾ ਸਾਧਨ ਉਹਨਾਂ ਨਹੀਂ ਬਣਿਆ, ਕੰਮ ਕਾਰ ਉਹਨਾਂ ਨਹੀਂ ਕਰਦੇ। ਬਸ ਉਹਦੀ ਕਾਰ ਵੱਲ ਵੇਖ ਕੇ ਅਸੀਂ ਅਰਦਾਸ ਕਰਨੀ ਸ਼ੁਰੂ ਕਰਤੀ, ਬਾਬਾ ਜੀ ਕਿਰਪਾ ਕਰੋ, ਉਹਦੀ 10 ਲੱਖ ਵਾਲੀ, ਮੇਰੀ 10 ਲੱਖ ਵਾਲੀ, ਉਹਦੀ 50 ਲੱਖ ਵਾਲੀ, ਮੇਰੇ ਤੇ ਵੀ ਕਿਰਪਾ ਕਰੋ, 50 ਲੱਖ ਦੀ ਮੈਨੂੰ ਵੀ ਜਲਦੀ ਮਿਲ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ ਹੋਣਾ। ਮਿਹਨਤ ਕਰ ਫਿਰ ਹੋ ਸਕਦਾ, ਉਦਮ ਕਰ ਫਿਰ ਹੋ ਸਕਦਾ।
ਹੱਥ ਤੇ ਹੱਥ ਧਰ ਕੇ ਬਹਿ ਕੇ ਵਿਹਲਾ ਬਹਿ ਕੇ ਕਹੀ ਜਾਵੇਂ ਬਾਬਾ ਜੀ ਕਿਰਪਾ ਕਰੋ, ਨਾਲ ਦੇ ਦੀ 50 ਲੱਖ ਵਾਲੀ ਮੈਨੂੰ 10 ਲੱਖ ਵਾਲੀ ਦਿੱਤੀ। ਇਹ ਤੇ ਅਰਦਾਸ 'ਚ ਲੋਭ ਹੋ ਗਿਆ। ਲੋਭ ਨਾ ਹੋਵੇ। ਅਜੇ ਵੀ ਕਈ ਨਾ ਸਮਝੇ। ਹੁਣ ਸੁਣਿਓ, ਤੁਹਾਡਾ ਚੰਗਾ ਭਲਾ ਗੁਜ਼ਾਰਾ ਚੱਲ ਰਿਹਾ 150-200 ਗਜ ਦੇ ਮਕਾਨ ਵਿੱਚ। ਇੱਕ ਐਗਜ਼ਾਮਪਲ ਦੇ ਰਹੇ ਹਾਂ। ਗਵਾਂਢੀ ਦੀ ਕੋਠੀ ਵੇਖੀ 500 ਗਜ ਦੀ, ਉਹਦੇ ਵੱਲ ਵੇਖ ਕੇ ਅੰਦਰ ਲੋਭ ਆਉਣਾ ਸ਼ੁਰੂ ਹੋ ਗਿਆ। ਹਾਏ ਨੂੰ 500 ਗਜ ਦੀ ਮਿਲੀ, ਮੈਨੂੰ 150-200 ਗਜ ਦੀ ਮਿਲੀ ਏ ਇਹ ਜਗ੍ਹਾ, ਤੇ ਮਹਾਰਾਜ ਕਿਰਪਾ ਕਰ ਮੈਨੂੰ। ਹਾਂ, ਤੂੰ ਕਮਾਈ ਦੇ ਸਾਧਨ ਉਹੋ ਜਿਹੇ ਬਣਾਏ ਨੇ, ਕਿਰਤ ਕਮਾਈ ਉਸ ਹਿਸਾਬ ਨਾਲ, ਉਹ ਗੱਲ ਅਲਾਇਦਾ ਹੋ ਗਈ। ਪਰ ਐਵੇਂ ਬਿਨਾਂ ਵਜ੍ਹਾ ਤੋਂ ਲੋਭ ਵਸ ਹੋ ਕੇ ਮੰਗਣਾ, ਉਹ ਗਲਤ ਗੱਲ ਹੈ। ਉਹ ਗਲਤ ਗੱਲ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਰਾਏ ਤੇ ਰਹਿਣਾ ਹੈ ਜੀ। ਹੁਣ ਕਿਰਾਏ ਤੇ ਰਹਿਣਾ, 3 ਵਜੇ ਉੱਠਣਾ ਚਾਹੁੰਦਾ, ਮਾਲਕ ਮਕਾਨ ਰੌਲਾ ਪਾ ਦਿੰਦਾ 3 ਵਜੇ ਘਰ ਦੀਆਂ ਬੱਤੀਆਂ ਨਹੀਂ ਜਗਾਣੀਆਂ। ਉਦੋਂ ਤੂੰ ਅਰਦਾਸ ਕਰ, ਦਿੱਤਿਆ ਛੋਟੀ ਕੁੱਲੀ ਦੇ ਦੇ ਪਰ ਦੇ ਆਪਣੀ, ਜਿਹਦੀਆਂ ਲਾਈਟਾਂ ਮੇਰੀ ਮਰਜ਼ੀ ਨਾਲ ਜਗਣ ਤੇ ਬੁਝਣ, ਮੈਂ ਵੀ ਅੰਮ੍ਰਿਤ ਵੇੜਾ ਸੰਭਾਲਾਂ। ਉਹ ਜਾਇਜ਼ ਮੰਗ ਹੋ ਗਈ। ਤੇਰੀ ਅਰਦਾਸ ਵਿੱਚ ਲੋਭ ਸ਼ਾਮਲ ਨਾ ਹੋਵੇ, ਲੋਭ ਨਾ ਹੋਵੇ। ਇਹ ਮੇਰੀ ਬੇਨਤੀ, ਅਰਦਾਸ ਵਿੱਚ ਲੋਭ ਨਾ ਹੋਵੇ। ਹੈ ਜੀ। ਧੰਨ ਗੁਰੂ ਰਾਮਦਾਸ 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 ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੇਖੋ, ਜਿਹੜਾ ਬੰਦਾ ਲੋਭ ਲਾਲਚ ਕਰਦਾ ਹੈ ਨਾ, ਸਾਰੀ ਜ਼ਿੰਦਗੀ ਉਹਨੂੰ ਠੋਕਰਾਂ ਹੀ ਵੱਜਦੀਆਂ ਨੇ। ਸਾਰੀ ਜ਼ਿੰਦਗੀ। ਗੰਗੂ ਨੇ ਲੋਭ ਹੀ ਕੀਤਾ ਸੀ ਨਾ ਮਾਇਆ ਦਾ, ਤੇ ਕਿੱਡੀ ਨੀਵੀਂ ਹਰਕਤ ਕਰਤੀ ਮਾਂ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ। ਫਿਰ ਸਰਕਾਰ ਦੇ ਕੋਲ ਫੜਾਤਾ। ਅੱਗੋਂ ਤੁਹਾਨੂੰ ਸਭ ਪਤਾ ਹੈ ਕਿਵੇਂ ਸ਼ਹਾਦਤਾਂ ਦੇ ਜਾਮ ਪੀਤੇ ਨੇ ਮਾਂ ਜੀ ਨੇ, ਸਾਹਿਬਜ਼ਾਦਿਆਂ ਨੇ। ਤੇ ਅੱਜ ਤੱਕ ਕੋਈ ਗੰਗੂ ਬ੍ਰਾਹਮਣ ਨੂੰ ਚੰਗਾ ਕਹਿੰਦਾ? ਦੱਸੋ। ਲਾਣਤਾਂ ਹੀ ਪੈਂਦੀਆਂ ਨਾ, ਲਾਣਤਾਂ ਪੈਣ ਦਾ ਕਾਰਨ ਕੀ? ਅੰਦਰਲਾ ਲੋਭ। ਇਹ ਚੀਜ਼ ਨਾ ਹੋਵੇ ਅੰਦਰ। ਮੈਂ ਇੱਕ ਨਿੱਕੀ ਜੀ ਗੱਲ ਤੁਹਾਨੂੰ ਸੁਣਾਵਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਦਾ ਇੱਕ ਇਹ ਬੜਾ ਪਿਆਰਾ ਜ਼ਿਕਰ ਹੈ, ਸੁਣਿਓ। ਮਹਾਰਾਜ ਜੀ ਨੇ ਭਾਈ ਸਾਵਨ ਮਲ ਜੀ ਨੂੰ ਭੇਜਿਆ ਹਰੀਪੁਰ। ਗੋਇੰਦਵਾਲ ਸਾਹਿਬ ਦੀ ਉਸਾਰੀ ਉਦੋਂ ਪ੍ਰਾਰੰਭ ਹੋਈ। ਮਹਾਰਾਜ ਕਹਿੰਦੇ ਜਾਓ, ਉੱਥੋਂ ਸਾਰੀਆਂ ਲੱਕੜਾਂ ਸ਼ਤੀਰਾਂ ਦਾ ਪ੍ਰਬੰਧ ਕਰੋ। ਇਹ ਗੋਇੰਦਵਾਲ ਦੀ ਉਸਾਰੀ ਹੋ ਰਹੀ, ਉੱਥੋਂ ਸਾਰਾ ਪ੍ਰਬੰਧ ਕਰਕੇ ਲਿਆਓ ਇੱਥੇ। ਤੇ ਜਦੋਂ ਭਾਈ ਸਾਵਣ ਮਲ ਜੀ ਤੁਰਨ ਲੱਗੇ ਨਾ, ਤੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਉੱਥੇ ਤੇ ਮੈਨੂੰ ਕੋਈ ਜਾਣਦਾ ਨਹੀਂ, ਉੱਥੇ ਤੇ ਮੈਨੂੰ ਕੋਈ ਜਾਣਦਾ ਹੀ ਨਹੀਂ। ਤੇ ਮਹਾਰਾਜ ਨੇ ਆਪਣੀ ਜੇਬ ਚੋਂ ਨਾ ਰੁਮਾਲ ਕੱਢ ਕੇ ਦਿੱਤਾ। ਕਹਿੰਦੇ ਸਾਵਣ ਮਲ, ਇਹ ਗੁਰੂ ਨਾਨਕ ਦੇ ਘਰ ਦਾ ਰੁਮਾਲ ਲੈ ਜਾ, ਇਹ ਸਾਰਿਆਂ ਨਾਲ ਤੇਰੀ ਵਾਕਫੀ ਕਰਾ ਦੇਗਾ। ਹਾਂਜੀ, ਮਹਾਰਾਜ ਨੇ ਆਪਣੀ ਜੇਬ ਚੋਂ ਰੁਮਾਲ ਕੱਢ ਕੇ ਦਿੱਤਾ। ਤੇ ਸਾਵਣ ਮਲ ਸੋਚੇ ਪਿਆ, ਰੁਮਾਲ ਕਿਵੇਂ ਵਾਕਫੀ ਕਰਾਏਗਾ ਮੇਰੀ। ਹੁਣ ਜਦੋਂ ਉੱਥੇ ਪਹੁੰਚੇ, ਹੁਣ ਜਿੰਨਾ ਕੁ ਲਿੰਕ ਸੀ ਥੋੜੇ ਜਿਹੇ ਬੰਦਿਆਂ ਨਾਲ, ਉਹਨਾਂ ਦੇ ਵਿੱਚ ਵਿਚਰਨ ਲੱਗ ਪਏ। ਤੇ ਕਹਿੰਦੇ ਚਲੋ ਥੋੜੀ ਥੋੜੀ ਕਥਾ ਕਰਨੇ, ਸੰਗਤ ਜੁੜੇਗੀ, ਫਿਰ ਸੇਵਾ ਇਕੱਠੀ ਹੋ ਜਾਏਗੀ ਗੁਰੂ ਘਰ ਲਈ। ਹੁਣ ਸੰਗਤ ਜੁੜਨ ਲੱਗ ਪਈ, ਕਥਾ ਹੋਣੀ ਸ਼ੁਰੂ ਹੋਈ। ਤੇ ਇਹਨਾਂ ਦਾ ਜਸ, ਇਹਨਾਂ ਦੀ ਸੋਭਾ ਨਾ ਚੰਦ ਦਿਨਾਂ 'ਚ ਫੈਲਣੀ ਸ਼ੁਰੂ ਹੋ ਗਈ ਕਿ ਭਾਈ ਸਾਵਨ ਮਲ ਆਏ ਨੇ। ਜਦੋਂ ਕਥਾ ਕਰਦੇ ਨੇ ਅੰਦਰ ਇੱਕਦਮ ਵਿੰਨਿਆ ਜਾਂਦਾ ਹੈ ਜੀ। ਕਮਾਈ ਸੀ। ਉਧਰੋਂ ਗੁਰੂ ਅਮਰਦਾਸ ਜੀ ਦਾ ਹੱਥ ਸੀ ਸਿਰ। ਹੁਣ ਇਹਨਾਂ ਦਾ ਜਸ ਪਹੁੰਚਦਾ ਪਹੁੰਚਦਾ ਹਰੀਪੁਰ ਦੇ ਰਾਜੇ ਕੋਲ ਪਹੁੰਚ ਗਿਆ। ਜਦੋਂ ਉਹ ਰਾਜੇ ਕੋਲ ਪਹੁੰਚਿਆ ਨਾ, ਤੇ ਰਾਜੇ ਦਾ ਪੁੱਤਰ ਸੀ ਬਹੁਤ ਜ਼ਿਆਦਾ ਬਿਮਾਰ, ਜਿਹਨੂੰ ਵੈਦਾਂ ਹਕੀਮਾਂ ਨੇ ਸਾਰਿਆਂ ਨੇ ਦਿੱਤਾ ਹੋਇਆ ਸੀ ਜਵਾਬ। ਸੁਣਨ ਵਾਲੀ ਗੱਲ ਜੇ। ਹੁਣ ਜਦੋਂ ਉਹਦੇ ਕੋਲ ਜਸ ਪਹੁੰਚਿਆ, ਤੇ ਰਾਜਾ ਆ ਗਿਆ ਸਾਵਨ ਮਲ ਦੇ ਕੋਲ, ਤੇ ਆ ਕੇ ਕਹਿੰਦਾ ਮੇਰਾ ਪੁੱਤਰ ਬਿਮਾਰ, ਤੁਸੀਂ ਅਰਦਾਸ ਕਰੋ। ਤੇ ਹੁਣ ਭਾਈ ਸਾਵਨ ਮਲ, ਗੁਰੂ ਅਮਰਦਾਸ ਜੀ ਦਾ ਰੁਮਾਲ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਰੁਮਾਲ ਨਾ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਇਹ ਰਾਜੇ ਦੇ ਬੱਚੇ ਦੇ ਸਰੀਰ ਦੇ ਉੱਤੇ ਫੇਰਨਾ ਸ਼ੁਰੂ ਕੀਤਾ। ਜਿਉਂ-ਜਿਉਂ ਰੁਮਾਲ ਫਿਰਦਾ, ਕੁਝ ਮਿੰਟਾਂ ਬਾਅਦ ਹੋਰ, ਕੁਝ ਮਿੰਟਾਂ ਬਾਅਦ, ਕੁਝ ਘੰਟਿਆਂ ਬਾਅਦ ਹੋਰ, ਕੁਝ ਘੰਟਿਆਂ ਬਾਅਦ ਹੋਰ। ਚੰਦ ਘੰਟਿਆਂ ਦੇ ਵਿੱਚ ਇਹ ਜਿਹੜਾ ਰਾਜਾ ਹਰੀਪੁਰ ਹੈ, ਇਹਦਾ ਜਿਹੜਾ ਪੁੱਤਰ ਬਿਮਾਰ ਪਿਆ, ਵੈਦਾਂ ਹਕੀਮਾਂ ਨੇ ਜਵਾਬ ਦਿੱਤਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਰੁਮਾਲ ਸਰੀਰ ਦੇ ਉੱਤੇ ਫਿਰਨ ਦਾ ਸਦਕਾ ਇਹ ਇੱਕਦਮ ਅਰੋਗ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਰਾਜਾ ਵੀ ਮੁਰੀਦ ਬਣ ਗਿਆ ਕਿ ਵਾਕਈ ਕੋਈ ਗੱਲ ਹੈ, ਕੋਈ ਗੱਲਬਾਤ ਹੈ ਬੰਦੇ 'ਚ। ਉਹ ਕਰਾਮਾਤ ਤੇ ਵਰਤ ਰਹੀ ਸੀ ਰੁਮਾਲ ਦੀ, ਕਿਰਪਾ ਵਰਤਦੀ ਸੀ ਰੁਮਾਲ ਦੀ। ਸੁਣਿਓ, ਹੁਣ ਭਾਈ ਸਾਵਨ ਮਲ
ਜਿੰਨਾ ਉਥੋਂ ਪ੍ਰਬੰਧ ਕਰਨਾ ਸੀ ਨਾ ਲੱਕੜਾਂ ਦਾ, ਰਾਜੇ ਨੇ ਉਹ ਕਰਵਾ ਦਿੱਤਾ। ਲੱਕੜਾਂ ਦਾ, ਸ਼ਤੀਰਾਂ ਦਾ ਪ੍ਰਬੰਧ, ਉਹ ਸਾਰੀ ਸੇਵਾ ਪਹੁੰਚ ਗਈ ਗੋਇੰਦਵਾਲ ਸਾਹਿਬ। ਪਰ ਭਾਈ ਸਾਵਨਮਲ ਵਾਪਸ ਨਹੀਂ ਆਏ। ਉਹਨਾਂ ਦੇ ਅੰਦਰ ਹੋਈ ਪਤਾ ਕੀ ਗੱਲ, ਉਹ ਪਿਆਰਿਓ ਵਾਹ ਦੇ ਲੋਭ ਵਿੱਚ ਫਸ ਗਏ। ਵਾਹ ਦੇ ਲੋਭ ਵਿੱਚ ਕਿ ਵੇਖਿਆ ਮੇਰੀ ਚੜ੍ਹਦੀ ਕਲਾ ਕਿੰਨੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਾਹ ਦਾ ਵੀ ਲੋਭ ਹੀ ਏ, ਮੇਰੀ ਹੋਰ ਉਸਤਤ ਹੋਵੇ, ਮੇਰੀ ਹੋਰ ਉਸਤਤ ਹੋਵੇ, ਲੋਕ ਮੈਨੂੰ ਹੋਰ। ਸੁਣਿਓ, ਹਾਂ ਆਪੇ ਗੁਰੂ ਵਡਿਆਈ ਦੇਵੇ ਉਹ ਗੱਲ ਵੱਖਰੀ ਹੈ, ਤੇਰੇ ਅੰਦਰ ਉਹ ਚੀਜ਼ ਨਾ ਹੋਵੇ। ਜਿਹੜਾ ਇਸ ਮਾਰਗ ਤੇ ਤੁਰਦਾ ਗੁਰੂ ਉਹਨੂੰ ਭਾਗ ਤੇ ਲਾਉਂਦਾ ਹੀ ਲਾਉਂਦਾ, ਚੜ੍ਹਦੀ ਕਲਾ ਕਰਦਾ ਹੀ ਕਰਦਾ, ਪਰ ਤੇਰੇ ਅੰਦਰ ਨਾ ਹੋਵੇ, ਅੰਦਰ ਨਾ ਘੁਲੇ ਉਹ ਚੀਜ਼। ਹੁਣ ਜਦੋਂ ਸਭ ਪਾਸੇ ਜੈ ਜੈਕਾਰ ਵਾਹ ਦਾ ਲੋਭ ਹੈਵੀ ਹੋਣਾ ਸ਼ੁਰੂ ਹੋਇਆ ਨਾ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਿਆਰਿਓ ਆਪ ਸਾਵਨ ਮਲ ਨੂੰ ਸੁਣਿਆ ਦੇ ਕੇ ਗੋਇੰਦਵਾਲ ਸਾਹਿਬ ਬੁਲਾਇਆ। ਤੇ ਜਦੋਂ ਤੁਰਨ ਲੱਗੇ ਨਾ, ਅੰਦਰ ਸ਼ਰਮ ਆਵੇ ਕਿ ਮੈਂ ਗੁਰੂ ਦੇ ਹੁਕਮ ਤੋਂ ਬਿਨਾਂ ਇੰਨਾ ਸਮਾਂ ਇੱਥੇ ਕੱਟਿਆ, ਸ਼ਰਮ ਆਵੇ ਅੰਦਰ। ਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਸ਼ਰਮਿੰਦਗੀ ਨਾਲ ਪਹੁੰਚੇ ਨਾ, ਗੁਰੂ ਤੇ ਗੁਰੂ ਹੈ, ਗੁਰੂ ਦਾ ਸੁਭਾਅ ਹੈ ਔਗਣਿਆਰਿਆਂ ਨੂੰ ਵੀ ਬਖਸ਼ਣਾ। ਹੁਣ ਜਦੋਂ ਉੱਥੇ ਪਹੁੰਚੇ ਤੇ ਗੁਰੂ ਅਮਰਦਾਸ ਪਾਤਸ਼ਾਹ ਪਤਾ ਕੀ ਕਹਿੰਦੇ, ਕਹਿਣ ਲੱਗੇ ਸਾਵਨ ਮਲ ਜੀ ਬੇਸ਼ੱਕ ਹੁਣ ਦੁਬਾਰਾ ਜਾਓ ਹਰੀਪੁਰ, ਉੱਥੇ ਜਾ ਕੇ ਪ੍ਰਚਾਰ ਕਰੋ, ਸੰਗਤਾਂ ਨੂੰ ਜੋੜੋ, ਪਰ ਤਾਂ ਕਰਕੇ ਤੁਹਾਨੂੰ ਵਾਪਸ ਬੁਲਾਇਆ ਸੀ, ਇੱਕ ਚੀਜ਼ ਨਾ ਭੁੱਲ ਜਾਇਓ, ਇਹ ਜਿੰਨੀ ਸੋਭਾ, ਇਹ ਜਿੰਨੀ ਵਡਿਆਈ ਹੈ, ਇਹ ਗੁਰੂ ਦੀ ਵਡਿਆਈ ਹੈ, ਗੁਰੂ ਦੀ ਵਡਿਆਈ। ਉਹ ਤੁਸੀਂ ਵਾਹ ਦੇ ਲੋਭ ਵਿੱਚ ਨਾ ਫਸਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਵਾਹ ਦਾ ਲੋਭ ਵੀ ਬੜਾ ਭੈੜਾ ਹੈ, ਲੋਭ ਹਰ ਤਰ੍ਹਾਂ ਦਾ, ਕੋਈ ਵੀ ਉਹ ਭੈੜਾ ਹੈ। ਮੇਰੀ ਬੇਨਤੀ, ਲੋਭ ਅਰਦਾਸ ਵਿੱਚ ਲੋਭ ਸ਼ਾਮਲ ਨਾ ਹੋਵੇ, ਇਹ ਅਗਲੀ ਜੁਗਤੀ। ਇੱਕ ਜ਼ਿਕਰ ਹੋਰ ਸੁਣ ਲਓ, ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ ਚ ਹੋ? ਹਾਂ, ਸਤਿ ਸ੍ਰੀ ਅਕਾਲ। ਥੋੜੇ ਜਿਹੇ ਮਿੰਟ ਬਸ ਮੈਂ ਲਾਉਣੇ ਨੇ, ਤੇ ਕਿਸੇ ਵੀ ਪ੍ਰੇਮੀ ਨੇ ਅਰਦਾਸ ਤੋਂ ਬਿਨਾਂ ਨਹੀਂ ਜਾਣਾ, ਭੁੱਲਿਓ ਨਾ। ਅਰਦਾਸ ਹੁਕਮਨਾਮਾ ਲੈ ਕੇ ਜਾਣਾ, ਅਰਦਾਸ ਦਾ ਪ੍ਰਕਰਨ ਚੱਲ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਹੀਂ ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਮਹਾਂਪੁਰਖ ਨਾ ਇਹ ਦ੍ਰਿਸ਼ਟਾਂਤ ਦਿੰਦੇ ਸੀ ਸਮਝਾਉਣ ਵਾਸਤੇ, ਇਹਨੂੰ ਸੁਣਿਓ ਤੇ ਸਮਝਿਓ। ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਹੈ। ਕਹਿੰਦੇ ਇੱਕ ਬੰਦਾ ਨਾ ਮਹਾਂਪੁਰਖਾਂ ਦੀ ਸੰਗਤ ਕਰਦਾ ਸੀ, ਤੇ ਮਹਾਂਪੁਰਖਾਂ ਦਾ ਉਹਨੇ ਹਰ ਬਚਨ ਮੰਨਣਾ, ਹਰ ਬਚਨ। ਤੇ ਇੱਕ ਦਿਨ ਮਹਾਂਪੁਰਖ ਪਤਾ ਕੀ ਕਹਿੰਦੇ, ਕਹਿੰਦੇ ਤੇਰੇ ਤੇ ਪ੍ਰਸੰਨ, ਕਿਹੜੀ ਭਾਵਨਾ ਨੂੰ ਲੈ ਕੇ ਸੇਵਾ ਕਰਦਾ ਹੈ, ਤੇਰੀ ਝੋਲੀ ਭਰਨ ਲਈ ਤਿਆਰ। ਉਹਨੇ ਦੱਸਿਆ ਜੀ ਮਹਾਂਪੁਰਖੋ ਘਰ 'ਚ ਗਰੀਬੀ, ਬੜੀ ਗਰੀਬੀ ਦੂਰ ਹੋ ਜੇ। ਮਹਾਂਪੁਰਸ਼ ਕਹਿੰਦੇ ਇਹ ਕਿਹੜੀ ਔਖੀ ਗੱਲ ਏ, ਤੇਰੀ ਗਰੀਬੀ ਨੂੰ ਕੱਟਣ ਦੀ ਵਿਧ ਹੁਣੇ ਬਣਾ ਦੇਨੇ। ਉਹਨਾਂ ਨੇ ਕੀਤਾ ਕਿ ਆਪਣੇ ਕੋਲ ਉਹਨਾਂ 4 ਮੋਮਬੱਤੀਆਂ ਦੇਤੀਆਂ। ਇਹ ਸਮਝਾਉਣ ਲਈ ਇੱਕ ਐਗਜ਼ਾਮਪਲ ਏ, ਉਦਾਹਰਣ ਏ, ਸੁਣਿਓ। 4 ਮੋਮਬੱਤੀਆਂ ਜਦੋਂ ਦਿੱਤੀਆਂ ਨਾ, ਤੇ ਮੁੱਖੋਂ ਬਚਨ ਕੀਤਾ, ਕਹਿੰਦੇ ਆਹ ਮੋਮਬੱਤੀ ਨਾ ਪੂਰਬ ਵਾਲੇ ਪਾਸੇ ਲੈ ਕੇ ਨਿਕਲੀ, ਜਿੱਥੇ ਮੋਮਬੱਤੀ ਬੁਝੇਗੀ ਨਾ ਉਸ ਜਗ੍ਹਾ ਤੇ ਜ਼ਮੀਨ ਨੂੰ ਪੱਟੀ, ਤੇਰੀਆਂ ਸਾਰੀਆਂ ਲੋੜਾਂ ਪੂਰੀਆਂ ਆਪੇ ਪਰਮੇਸ਼ਰ ਕਰੇਗਾ। ਕਹਿੰਦੇ ਜਦੋਂ ਫਿਰ ਕਿਤੇ ਲੋੜ ਪਵੇ ਨਾ, ਫਿਰ ਆ ਦੁਬਾਰਾ ਜਿਹੜੀ ਮੋਮਬੱਤੀ ਦੂਸਰੇ ਨੰਬਰ ਵਾਲੀ ਹੈ ਨਾ, ਇਹ ਪੱਛਮ ਵਾਲੇ ਪਾਸੇ ਲੈ ਕੇ ਨਿਕਲ ਜਾਈ, ਜਿੱਥੇ ਬੁਝੇਗੀ ਆਪੇ ਪਰਮੇਸ਼ਰ ਬਿਧ ਬਣਾ ਦੇਗਾ। 7 ਬਚਨ। ਤੀਜੀ ਮੋਮਬੱਤੀ ਕਹਿੰਦੇ ਉੱਤਰ ਵਾਲੇ ਪਾਸੇ ਲੈ ਕੇ ਨਿਕਲੀ, ਜਦੋਂ ਲੋੜ ਪਵੇ, ਜਿੱਥੇ ਬੁਝੇਗੀ ਤੇਰੀਆਂ ਲੋੜਾਂ ਪੂਰੀਆਂ ਹੋਣਗੀਆਂ। ਤੇ ਜਿਹੜੀ ਚੌਥੀ ਮੋਮਬੱਤੀ ਸੀ ਨਾ, ਕਹਿੰਦੇ ਇਹ ਮੋਮਬੱਤੀ ਨੂੰ ਭੁੱਲ ਕੇ ਵੀ ਤੂੰ ਕਿਤੇ ਇਸਤੇਮਾਲ ਨਹੀਂ ਕਰਨਾ। ਦਵਾਈ ਦਿੱਤੀ, ਇਹ ਪਰਹੇਜ ਨਾਲ ਧਿਆਨ ਰੱਖੀ, ਇਹਨੂੰ ਇਸਤੇਮਾਲ ਨਹੀਂ ਕਰਨਾ, ਇਹਨੂੰ ਦੱਖਣ ਵਾਲੇ ਪਾਸੇ ਲੈ ਕੇ ਨਹੀਂ ਨਿਕਲਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦਾ ਜੀ 7 ਬਚਨ, ਬਿਲਕੁਲ ਤੁਹਾਡਾ ਬਚਨ ਮੰਨਿਆ। ਹੁਣ 2-4 ਦਿਨ ਬੀਤੇ, ਗਰੀਬੀ ਹੁਣ ਸਤਾ ਰਹੀ। ਕਹਿੰਦਾ ਕਰੀਏ ਕੀ? ਕਹਿੰਦੇ ਮਹਾਂਪੁਰਸ਼ਾਂ ਨੇ ਮੋਮਬੱਤੀ ਦਿੱਤੀ ਸੀ, ਮੋਮਬੱਤੀ ਜਗਾਈ, ਪੂਰਬ ਵਾਲੇ ਪਾਸੇ ਲੈ ਕੇ ਨਿਕਲ ਗਿਆ। ਜਿੱਥੇ ਮੋਮਬੱਤੀ ਜਾ ਕੇ ਬੁਝੀ ਨਾ, ਜ਼ਮੀਨ ਨੂੰ ਪੱਟਿਆ, ਤੇ ਕੀ ਵੇਖਦਾ, ਵਿੱਚੋਂ ਮਾਇਆ ਨਿਕਲੀ, ਵਿੱਚੋਂ ਸਿੱਕੇ ਨਿਕਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਸਿੱਕੇ ਨਿਕਲੇ ਨਾ, ਕਹਿੰਦਾ ਵਾਹ, ਆ ਪਹਿਲੀ ਮੋਮਬੱਤੀ ਲੈ ਕੇ ਨਿਕਲੇ ਆ, ਇਹਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਸਿੱਕੇ ਨਿਕਲੇ ਨੇ। ਕਹਿੰਦਾ ਇਹਦੇ ਉੱਤੇ ਨਾ ਮਿੱਟੀ ਪਾ ਦੇਣੇ, ਮਿੱਟੀ, ਬਾਅਦ ਵਿੱਚ ਸਿੱਕਿਆਂ ਨਾਲ ਬੋਰੀਆਂ ਭਰ ਲਾਂਗੇ, ਘਰ ਲੈ ਜਾਾਂਗੇ,
ਪਹਿਲੇ ਹੁਣ ਵੇਖੀਏ ਤੇ ਸਹੀ ਦੂਜੀ ਮੋਮਬਤੀ ਜਿੱਥੇ ਜਾ ਕੇ ਬੁਝੇਗੀ ਉੱਥੇ ਕੀ ਨਿਕਲਦਾ ਹੈ ਜੀ। ਹੁਣ ਪੱਛਮ ਵਾਲੇ ਪਾਸੇ ਉੱਥੇ ਹੁਣ ਮਿੱਟੀ ਪਾਤੀ, ਹੁਣ ਪੱਛਮ ਵਾਲੇ ਪਾਸੇ ਮੋਮਬਤੀ ਲੈ ਕੇ ਨਿਕਲ ਗਿਆ। ਜਿੱਥੇ ਬੁਝੀ ਉੱਥੇ ਕੀ ਵੇਖਦਾ, ਜਦੋਂ ਪੁੱਟੀ ਉਹ ਜ਼ਮੀਨ, ਚਾਂਦੀ ਦੀਆਂ ਮੋਹਰਾਂ ਨਿਕਲੀਆਂ, ਚਾਂਦੀ ਦੇ ਸਿੱਕੇ। ਬੜਾ ਖੁਸ਼, ਕਹਿੰਦਾ ਇਹ ਵੀ ਬੋਰੀਆਂ 'ਚ ਪਾਵਾਂਗਾ, ਪਹਿਲੇ ਪਾ ਦੇਣਾ ਮਿੱਟੀ, ਬਾਅਦ ਵਿੱਚ ਆ ਕੇ ਨਾ ਆ ਵੀ ਬੋਰੀਆਂ 'ਚ ਪਾ ਕੇ ਮਾਇਆ ਘਰ ਲੈ ਜਾਵਾਂਗਾ, ਪਹਿਲੇ ਤੀਜੇ ਵਾਲੇ ਪਾਸੇ ਵੇਖਾਂ ਤੇ ਸਹੀ ਕੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਤੀਜੇ ਵਾਲੇ ਪਾਸੇ ਜਦੋਂ ਗਿਆ ਨਾ, ਉੱਤਰ ਵਾਲੇ ਪਾਸੇ ਮੋਮਬਤੀ ਜਗਾਈ ਹੈ, ਜਾ ਰਿਹਾ, ਜਿੱਥੇ ਬੁਝੀ ਜ਼ਮੀਨ ਨੂੰ ਪੱਟਿਆ ਤੇ ਸੋਨੇ ਦੀਆਂ ਮੋਹਰਾਂ। ਕਹਿੰਦਾ ਵਾਹ, ਕਿੱਡੀ ਤਾਕਤ ਹੈ ਮਹਾਂਪੁਰਖਾਂ ਦੇ ਬਚਨ ਦੇ ਵਿੱਚ। ਪਹਿਲੇ ਉਦਾਂ ਸਿੱਕੇ ਨਿਕਲੇ, ਫਿਰ ਚਾਂਦੀ ਦੇ, ਹੁਣ ਆ ਸੋਨੇ ਦੀਆਂ ਮੋਹਰਾਂ। ਕਹਿੰਦਾ ਚੌਥੀ ਮੋਮਬਤੀ ਵੀ ਤੇ ਵੇਖਾਂ, ਹੈ ਜੀ। ਕਹਿੰਦਾ ਇੱਥੇ ਵੀ ਮੈਂ ਮਿੱਟੀ ਪਾ ਦੇਣਾ, ਬੋਰੀ ਭਰ ਕੇ ਬਾਅਦ ਚ ਲੈ ਜਾਵਾਂਗਾ। ਚੌਥੀ ਨਾਲ ਕੰਨਾਂ 'ਚ ਆਵਾਜ਼ ਗੂੰਜ ਗਈ ਕਿ ਚੌਥੀ ਮੋਮਬਤੀ ਤੇਰੇ ਲਈ ਪਰਹੇਜ ਏ, ਇਹਨੂੰ ਨਾ ਜਗਾਈ, ਦੱਖਣ ਵਾਲੇ ਪਾਸੇ ਨਾ ਜਾਈ। ਪਰ ਉਹ ਜਿਹੜਾ ਅੰਦਰਲਾ ਲੋਭ ਹੈ ਨਾ, ਉਹ ਅੰਦਰੋਂ ਚੀਕਾਂ ਮਾਰਦਾ, ਕਹਿੰਦਾ ਇੱਥੇ ਸੋਨੇ ਦੀਆਂ ਮੋਹਰਾਂ, ਉੱਥੇ ਲੱਗਦਾ ਹੀਰੇ ਪਏ ਹੀ ਹੋਣੇ ਨੇ, ਹੈਂਜੀ। ਉਹ ਅੰਦਰਲੇ ਲੋਭ ਨੇ ਨਾ ਮਹਾਂਪੁਰਖਾਂ ਦੇ ਬਚਨ ਦੀ ਵੀ ਬੇਦਬੀ ਕਰਵਾਉਣੀ ਸ਼ੁਰੂ ਕਰਤੀ। ਦੇਖੋ ਇਹ ਸੱਚੀ ਗੱਲ ਏ, ਤੁਸੀਂ ਮਹਾਂਪੁਰਖਾਂ ਦਾ ਬਚਨ ਕਮਾਉਣ ਵਾਲੇ ਬਣ ਜਾਓ, ਕਮਾਉਣ ਵਾਲੇ। ਜੇ ਗੁਰੂ ਕਿਤੇ ਤੁਹਾਡੀ ਪਿੱਠ ਲਾ ਜਾਏਗਾ ਤੇ ਜੋ ਮਰਜ਼ੀ ਮੈਨੂੰ ਕਹਿ ਦੇਣਾ, ਗੁਰੂ ਪਿੱਠ ਲੱਗਣ ਹੀ ਨਹੀਂ ਦਿੰਦਾ ਜਦੋਂ ਅਸੀਂ ਕਮਾਈ ਵਾਲਿਆਂ ਦਾ ਬਚਨ ਮੰਨਦੇ ਹਾਂ। ਬਚਨ ਮੰਨੋ। ਉਹ ਦੂਰ ਰਹਿ ਕੇ ਕਈ ਵਾਰੀ ਪਿਆਰੇ ਉਹ ਬਚਨ ਮੰਨਦੇ ਨੇ ਲੋਕ, ਨੇੜੇ ਵਾਲੇ ਫਿਰ ਖਾਲੀ ਦੇ ਖਾਲੀ ਰਹਿ ਜਾਂਦੇ। ਏਦਾਂ ਨਹੀਂ, ਮੇਨ ਤੇ ਬਚਨ ਮੰਨਣਾ। ਬਾਬਾ ਆਨੰਦ ਸਿੰਘ ਸਾਹਿਬ ਇੱਕ ਦਿਨ ਸੇਵਾਦਾਰ ਨੂੰ ਕਹਿੰਦੇ, ਸਰੀਰ ਅੱਜ ਬੜਾ ਥੱਕਿਆ ਪਿਆ, ਤੂੰ ਲਤਾੜ ਦੇ। ਜਿਵੇਂ ਅਸੀਂ ਕਈ ਵਾਰੀ ਛੋਟੇ ਬੱਚੇ ਨੂੰ ਆਪਣੇ ਲੱਤਾਂ ਦੇ ਉੱਤੇ ਖਿਲਾਰ ਲੈਨੇ ਆ ਨਾ, ਬਜ਼ੁਰਗ, ਪੁੱਤਰ 2 ਮਿੰਟ ਖਲੋ ਜਾ, ਮੈਨੂੰ ਲਤਾੜ ਦੇ। ਮਹਾਂਪੁਰਖ ਕਹਿੰਦੇ ਭਾਈ ਸਰੀਰ ਅੱਜ ਦੁਖਦਾ ਹੈ, ਸਾਨੂੰ ਥੋੜਾ ਜਿਹਾ ਸਮਾਂ ਲਤਾੜ। ਕਹਿੰਦਾ ਮਹਾਂਪੁਰਖੋ ਤੁਹਾਡੇ ਸਰੀਰ ਦੇ ਉੱਤੇ ਪੈਰ ਕਿਵੇਂ ਰੱਖ ਸਕਦਾ ਮੈਂ? ਉਹ ਕਹਿੰਦੇ ਬਈ ਤਕਲੀਫ ਹੈ, ਗੱਲ ਮੰਨ, ਸਰੀਰ ਅੱਜ ਦੁੱਖ ਰਿਹਾ, ਸਾਨੂੰ ਕੁਝ ਦੇਣਾ ਸੀ ਮਹਾਂਪੁਰਖਾਂ ਨੇ। ਕਹਿੰਦੇ ਅੱਜ ਸਰੀਰ ਦੁਖਦਾ, ਤੂੰ ਸਾਨੂੰ ਲਤਾੜ। ਕਹਿੰਦਾ ਤੁਹਾਡੇ ਸਰੀਰ ਦੇ ਉੱਤੇ ਪੈਰ ਕਿਵੇਂ ਰੱਖਾਂ? ਜਦੋਂ 2-3 ਵਾਰੀ ਉਹਨੇ ਗੱਲ ਨਾ ਮੰਨੀ, ਇਹੋ ਹੀ ਕਹੀ ਜਾਵੇ ਜੀ ਤੁਹਾਡੇ ਸਰੀਰ ਦੇ ਉੱਤੇ ਪੈਰ ਕਿਵੇਂ ਰੱਖ ਸਕਦਾ? ਮਹਾਂਪੁਰਖ ਕਹਿੰਦੇ 3-4 ਵਾਰੀ ਜ਼ਬਾਨ ਦੇ ਉੱਤੇ ਪੈਰ ਤੇ ਰੱਖ ਹੀ ਦਿੱਤਾ ਹੀ, ਹੈ ਜੀ। ਬਚਨ ਤੇ ਮੰਨਿਆ ਨਹੀਂ, ਜ਼ਬਾਨ ਦੇ ਉੱਤੇ ਪੈਰ ਰੱਖੀ ਜਾਂਦਾ ਹੈ ਤੇ ਕਹਿੰਦਾ ਸਰੀਰ ਦੇ ਉੱਤੇ ਪੈਰ ਕਿਵੇਂ ਰੱਖਾਂ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਨੇ ਮੋਹਰ ਲਾਤੀ, ਕਹਿੰਦੇ ਗੁਰੂ ਦੀ ਕਿਰਪਾ ਨਾਲ ਤਰ ਜਾਣਗੇ ਜਿਹੜੇ ਮਹਾਂਪੁਰਖਾਂ ਦੇ ਬਚਨਾਂ ਨੂੰ ਕਮਾਉਣਗੇ, ਹੈ ਜੀ। ਮਹਾਂਪੁਰਖ ਸੀ ਬਾਬਾ ਮਹਾਂ ਹਰਨਾਮ ਸਿੰਘ ਜੀ, ਉਹਨਾਂ ਦਾ ਸੰਗੀ ਸੀ, ਕੋਈ ਔਲਾਦ ਨਹੀਂ ਸੀ ਹੁੰਦੀ, ਤੇ ਮਹਾਂਪੁਰਖਾਂ ਨੂੰ ਉਹਨੇ ਬੇਨਤੀ ਕੀਤੀ। ਸਹਿਜੇ ਉਹਨਾਂ ਨੇ ਬਚਨ ਕੀਤਾ, ਕਹਿੰਦੇ ਪੁੱਤਰ ਹੋਏਗਾ ਉਹਦਾ ਨਾਮ ਝੰਡਾ ਸਿੰਘ ਰੱਖੀ। ਝੰਡਾ ਸਿੰਘ, 7 ਬਚਨ। ਹੁਣ ਕਮਾਈ ਵਾਲਿਆਂ ਦਾ ਬਚਨ, ਸਾਲ ਬਾਅਦ ਪੁੱਤ ਹੋਇਆ, ਨਾਮ ਰੱਖਿਆ ਝੰਡਾ ਸਿੰਘ। ਆ ਗਿਆ ਮਹਾਂਪੁਰਖੋ ਤੁਹਾਡੀ ਕਿਰਪਾ ਨਾਲ ਪੁੱਤਰ ਹੋਇਆ, ਝੰਡਾ ਸਿੰਘ ਨਾਮ ਰੱਖਿਆ। ਹੁਣ ਦੂਜੇ ਬੱਚੇ ਦੀ ਆਸ ਬੱਜੀ ਤੇ ਮਹਾਂਪੁਰਖਾਂ ਕੋਲ ਆ ਗਿਆ, ਮਹਾਂਪੁਰਖੋ ਹੁਣ ਦੂਜੀ ਕਿਰਪਾ ਵਰਤਣ ਵਾਲੀ ਆਪ ਜੀ ਬਖਸ਼ਿਸ਼ ਕਰੋ। ਕਹਿੰਦੇ ਇਹਦਾ ਨਾਮ ਰੱਖਦੀ ਛੋਟਾ ਝੰਡਾ ਸਿੰਘ। ਪਹਿਲੇ ਵੱਡਾ ਝੰਡਾ ਸਿੰਘ, ਫਿਰ ਛੋਟਾ ਝੰਡਾ ਸਿੰਘ। ਉਹ ਹੈਰਾਨ ਹੋਇਆ, ਪਰ ਕਹਿੰਦਾ ਚਲੋ ਮਹਾਂਪੁਰਖਾਂ ਦਾ ਬਚਨ ਮੰਨਣਾ। ਪਹਿਲੇ ਦਾ ਨਾਮ ਵੱਡਾ ਝੰਡਾ ਸਿੰਘ, ਛੋਟੇ ਦਾ ਨਾਮ ਛੋਟਾ ਝੰਡਾ ਸਿੰਘ। ਹੁਣ ਜਦੋਂ ਅਗਲੇ ਬੱਚੇ ਹੋਏ ਨਾ, ਮਹਾਂਪੁਰਖਾਂ ਕੋਲ ਨਹੀਂ ਆਇਆ। ਇੱਕ ਦਾ ਨਾਮ ਰੱਖਤਾ ਚੰਨਣ ਸਿੰਘ, ਦੂਜੇ ਦਾ ਨਾਮ ਤਾਰਾ ਸਿੰਘ। ਹੁਣ ਹੋਏ ਉਹ ਬੱਚੇ, ਪਰ ਕੁਝ ਮਹੀਨਿਆਂ ਬਾਅਦ ਹੋਣ ਤੋਂ ਪਹਿਲੇ ਦੀ ਵੀ ਮੌਤ ਹੋ ਗਈ। ਜਿਹੜਾ ਤਾਰਾ ਸਿੰਘ, ਉਹਦੀ ਵੀ ਰੋਂਦਾ ਰੋਂਦਾ ਆ ਗਿਆ। ਮਹਾਂਪੁਰਖੋ ਸਮਝ ਨਹੀਂ ਆਈ, ਸਮਝ ਨਹੀਂ ਆਈ ਗੱਲ ਦੀ। ਵੱਡਾ ਝੰਡਾ ਸਿੰਘ ਉਹ ਵੀ ਕਿਰਪਾ ਹੈ, ਛੋਟਾ ਝੰਡਾ ਸਿੰਘ ਉਹ ਵੀ ਕਿਰਪਾ ਹੈ, ਪਰ ਆ ਜਿਹੜਾ ਇੱਕ ਚੰਨਣ ਸਿੰਘ ਰੱਖਿਆ, ਇੱਕ ਤਾਰਾ ਸਿੰਘ। ਮਹਾਂਪੁਰਖ ਕਹਿੰਦੇ ਅਸੀਂ ਜਿਹੜਾ ਨਾਂ ਰੱਖਿਆ ਸੀ ਨਾ, ਤਾਂ ਹੀ ਕਰਕੇ ਰੱਖਿਆ ਸੀ ਵੱਡਾ ਝੰਡਾ ਸਿੰਘ ਛੋਟਾ ਝੰਡਾ ਸਿੰਘ, ਕਿ ਗੁਰੂ ਦੇ ਜਿਹੜੇ ਝੰਡੇ ਨੇ ਨਾ ਹਰ ਵੇਲੇ ਝੂਲਦੇ ਰਹਿੰਦੇ ਨੇ। ਚੰਨ ਤੇ ਤਾਰੇ ਇੱਕ ਨਾ ਇੱਕ ਦਿਨ ਤੇ ਡੋਬੀ ਜਾਂਦੇ ਨੇ। ਵਾਹ, ਦੇਖੋ ਬਚਨ ਦੀ ਬੇਦਬੀ ਉਹ ਨਹੀਂ ਕਰਨੀ ਕਦੀ। ਆਪਣਾ ਉਸ ਵੇਲੇ ਦਿਮਾਗ ਖਤਮ ਕਰ ਦੇਣਾ ਹੈ, ਖਤਮ। ਇਹ ਕਿਉਂ ਜੀ, ਇਹ ਕਿੱਦਾਂ ਜੀ? ਜੋ ਕਹਿਤਾ 7 ਬਚਨ, 7 ਬਚਨ।
ਕਮਾਈ ਵਾਲਿਆਂ ਦੇ ਅੱਗੇ ਸੱਤ ਬਚਨ ਦੀ ਪੜ੍ਹਾਈ ਕਰੋਗੇ ਨਾ, ਕਿਰਪਾ ਤਾਂ ਵਰਤਣੀ ਹੈ। ਜਦੋਂ ਆਪਣੀਆਂ ਮਨਮਰਜ਼ੀਆਂ ਅਸੀਂ ਕਰਦੇ ਆ ਨਾ, ਫਿਰ ਨੇੜੇ ਰਹਿ ਕੇ ਵੀ ਖਾਲੀ ਰਹਿ ਜਾਂਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਉੱਥੇ ਲਿਆਓ ਬਿਰਤੀ। ਹੁਣ ਅੰਦਰਲਾ ਲੋਭ ਉਹ ਬੰਦੇ ਦਾ ਮਹਾਂਪੁਰਖਾਂ ਦੇ ਬਚਨ ਦੀ ਬੇਦਬੀ ਕਰਾਉਣ ਲੱਗਾ। ਕਹਿੰਦਾ ਚੌਥੇ ਪਾਸੇ ਜਾ ਕੇ ਦੇ ਵੇਖਾਂ, ਦੱਖਣ ਵਾਲੇ ਪਾਸੇ ਇੱਥੇ ਸੋਨੇ ਦੀਆਂ ਮੋਹਰਾਂ, ਉੱਥੇ ਲੱਗਦਾ ਹੀਰੇ ਜਵਾਹਰਾਤ ਹੋਣਗੇ। ਜਦੋਂ ਮੋਮਬੱਤੀ ਜਗਾਈ, ਜਦੋਂ ਉਸ ਜਗ੍ਹਾ ਤੇ ਪਹੁੰਚਿਆ ਨਾ, ਕੋਈ ਚੀਜ਼ ਵੇਖੋ ਚੱਕੀ ਨਹੀਂ, ਮਾਇਆ ਪਹਿਲੇ ਮਿਲੀ, ਛੜਤੀ ਮਿੱਟੀ ਪਾਤੀ, ਕੋਈ ਨਹੀਂ ਬਾਅਦ ਚੋਂ ਲੈ ਜਾਾਂਗੇ, ਹੋਰ ਬੋਰੀਆਂ ਭਰਾਂਗੇ। ਚਾਂਦੀ ਦੇ ਸਿੱਕੇ ਕਹਿੰਦਾ ਬਾਅਦ ਚੋਂ ਬੋਰੀਆਂ ਭਰਾਂਗੇ, ਸੋਨੇ ਦੇ ਸਿੱਕੇ ਕਹਿੰਦਾ ਬਾਅਦ ਚੋਂ ਬੋਰੀਆਂ ਭਰਾਂਗੇ। ਹੁਣ ਜਦੋਂ ਚੌਥੇ ਪਾਸੇ ਗਿਆ ਨਾ, ਜਿੱਥੇ ਜਾ ਕੇ ਮੋਮਬੱਤੀ ਬੁਝੀ, ਕੀ ਵੇਖਦਾ ਅੱਗੇ ਸਾਹਮਣੇ ਨਾ ਇੱਕ ਕਿਲਾ ਜਿਹਾ ਲੱਗਦਾ। ਜਦੋਂ ਉਹਦੇ ਅੰਦਰ ਦਾਖਲ ਹੋਇਆ ਤੇ ਕੀ ਵੇਖਿਆ, ਇੱਕ ਬੰਦਾ ਨਾ ਹੱਥ ਦੇ ਨਾਲ ਚੱਕੀ ਪੀਂਦਾ, ਚੱਕੀ ਪੀਸ ਰਿਹਾ, ਚੱਕੀ ਚਲਾ ਰਿਹਾ। ਇਹ ਕਹਿੰਦਾ ਬਈ ਤੂੰ ਕੌਣ ਹੈ? ਉਹਨੇ ਕੋਈ ਉੱਤਰ ਨਾ ਦਿੱਤਾ। ਉਹਨੇ ਇਸ਼ਾਰਾ ਕੀਤਾ ਕਿ 1 ਮਿੰਟ ਆ ਕੇ ਚੱਕੀ ਚਲਾ। ਹੁਣ ਜਦੋਂ ਇਹ ਕੋਲ ਆਇਆ, ਇਹਨੇ ਚੱਕੀ ਨੂੰ ਹੱਥ ਪਾਇਆ, ਉਹਨੇ ਹੱਥ ਚੱਕਿਆ ਤੇ ਇਹਨੇ ਨਾ ਚੱਕੀ ਚਲਾਉਣੀ ਸ਼ੁਰੂ, ਆਪੇ ਚੱਕੀ ਚੱਲਣੀ ਸ਼ੁਰੂ ਹੋ ਗਈ। ਇਹ ਹੱਥ ਛਡਾਉਂਦਾ, ਹੱਥ ਛੁੱਟਦਾ ਨਹੀਂ, ਹੱਥ ਉੱਥੇ ਫਿਕਸ ਹੋ ਗਏ। ਕਹਿੰਦਾ ਤੂੰ ਪੁੱਛਿਆ ਸੀ ਨਾ ਮੈਂ ਕੌਣ ਆ, ਮੈਂ ਤੈਨੂੰ ਦੱਸਦਾ ਮੈਂ ਕੌਣ ਆ। ਕਹਿੰਦਾ ਮੈਂ ਉਹੋ ਹੀ ਆ ਜਿਹੋ ਜਿਹਾ ਤੂੰ ਹੈ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਮੈਂ ਵੀ ਤੇਰੇ ਵਰਗਾ ਹੀ ਆ। ਮੈਂ ਵੀ ਕਿਹਾ ਸੀ ਮਹਾਂਪੁਰਖਾਂ ਨੂੰ ਘਰ ਦੀ ਗਰੀਬੀ ਦੂਰ ਹੋ ਜੇ, ਪਰ ਮਹਾਂਪੁਰਖਾਂ ਦਾ ਬਚਨ ਨਹੀਂ ਕਮਾਇਆ, ਲੋਭ ਕਰਕੇ ਚੌਥੀ ਜਗ੍ਹਾ ਤੇ ਵੀ ਆ ਗਿਆ। ਤੇ ਇੱਥੇ ਜਦੋਂ ਮੈਂ ਆਇਆ, ਲੋਭ ਵਸ ਹੋ ਕੇ ਅੱਜ ਤੱਕ ਮੈਂ ਚੱਕੀ ਚਲਾਈ ਜਾ ਰਿਹਾ। ਤੇ ਅੰਦਰੋਂ ਫਿਰ ਇੱਕ ਦਿਨ ਅਰਦਾਸ ਕੀਤੀ, ਮਹਾਂਪੁਰਖੋ ਕੁਝ ਕਿਰਪਾ ਕਰੋ। ਤੇ ਮਹਾਂਪੁਰਸ਼ਾਂ ਨੇ ਇੱਕ ਗੱਲ ਕਹੀ ਸੀ, ਇਹ ਤੂੰ ਬੰਧਨ ਤੋਂ ਉਦੋਂ ਹੀ ਮੁਕਤ ਹੋ ਸਕਦਾ ਜਦੋਂ ਤੇਰੇ ਤੋਂ ਕੋਈ ਵੱਡਾ ਲੋਭੀ ਆਏਗਾ। ਹਾਂਜੀ, ਅੱਜ ਤੂੰ ਆ ਗਿਆ, ਮੈਂ ਬੰਧਨਾਂ ਤੋਂ ਛੁੱਟ ਗਿਆ, ਹੁਣ ਤੂੰ ਉਡੀਕ ਕਰ ਤੇਰੇ ਤੋਂ ਕੋਈ ਵੱਡਾ ਲੋਭੀ ਆਵੇ। ਦੇਖੋ ਦੇਖੋ ਪਿਆਰਿਓ, ਇੱਕ ਲੋਭ ਨੇ ਬੰਧਨ ਪਾ ਕੇ ਰੱਖ ਦਿੱਤੇ, ਬੰਧਨ ਪਾ ਕੇ। ਇਸੇ ਵਾਸਤੇ ਤੇ ਭਗਤਾਂ ਨੇ, ਨਾਮ ਜਪਣ ਵਾਲਿਆਂ ਨੇ ਅਰਦਾਸ ਵਿੱਚ ਗੁਰੂ ਪਿਤਾ ਦੇ ਅੱਗੇ ਬੇਨਤੀਆਂ ਕੀਤੀਆਂ, ਲੋਭ ਲਹਿਰ ਅਤ ਨੀਜਰ ਬਾਜੈ। ਮਾਰੇ ਲੋਭ ਦੀ ਲਹਿਰ ਵਗਦੀ ਏ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੁਬੈ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਹੈਂਜੀ, ਇਹ ਲੋਭ ਦੀ ਲਹਿਰ ਬੜੀ ਮਾੜੀ ਜੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਗਤਾਂ ਨੇ ਵੀ ਕਿਹਾ ਨਾ ਬਾਣੀ ਦੇ ਵਿੱਚ, ਸੁਣਿਓ ਧਿਆਨ ਨਾਲ, ਫਿਰ ਮੈਂ ਸਮਾਪਤੀ ਕਰਨ ਲੱਗਾ। ਇਹ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ ਪੂਰੀ ਲਿਸਟ ਲਾਤੀ ਭਗਤ ਜੀ ਨੇ। ਕਹਿੰਦੇ ਭੂਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਣਾ। ਤੇ ਅੱਗੇ ਲਿਸਟ ਲਾਤੀ, ਲਿਸਟ ਜੋ ਜੋ ਚਾਹੀਦਾ। ਕਹਿੰਦੇ ਮਾਦੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦਿਓ ਤਾਂ ਲੇਵੋ ਮੰਗੇ। ਤੂੰ ਨਹੀਂ ਦੇਂਦਾ ਮੈਂ ਮੰਗ ਲੈਣਾ, ਤੇਰਾ ਮੇਰਾ ਨਾਤਾ ਹੀ ਇਹੋ ਜਿਹਾ। ਕਹਿੰਦੇ ਦੋਏ ਸਿਰ ਮੰਗੋ ਚੂਨਾ, ਆਟਾ ਵੀ ਚਾਹੀਦਾ, ਪਾਓ ਘੀਓ ਸੰਗ ਲੂਣਾ, ਘਿਓ ਵੀ ਚਾਹੀਦਾ, ਲੂਣ ਵੀ ਚਾਹੀਦਾ। ਅਦ ਸਿਰ ਮੰਗੋ ਦਾਲੇ, ਦਾਲ ਵੀ ਚਾਹੀਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੋਕੋ ਦੋਨੋਂ ਵਕਤ ਜੀ ਵਾਲੇ। ਤੇ ਅੱਗੇ ਕੀ ਕਹਿੰਦੇ, ਕਹਿੰਦੇ ਖਾਟ ਮੰਗੋ ਚੌਪਾਈ, ਮੰਜੀ ਵੀ ਚਾਹੀਦੀ, ਬਿਸਤਰਾ ਵੀ ਚਾਹੀਦਾ, ਸਿਰਹਾਨਾ ਆਵਰ ਤੁਲਾਈ, ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ। ਤੇ ਇਹ ਸਾਰੀ ਲਿਸਟ ਲਾਉਣ ਤੋਂ ਬਾਅਦ ਭਗਤ ਜੀ ਪਤਾ ਕੀ ਕਹਿੰਦੇ, ਮਹਾਰਾਜ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹੀ ਮੰਗੀਆਂ, ਲੋਭ ਨਹੀਂ ਕੀਤਾ। ਮੈਂ ਨਾ ਹੀ ਕੀਤਾ ਲੱਭੋ, ਮੈਂ ਕੋਈ ਲੋਭ ਨਹੀਂ ਕੀਤਾ। ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਰਦਾਸਾਂ ਕਰਨੀਆਂ ਨੇ, ਪਰ ਅਰਦਾਸ ਵਿੱਚ ਲੋਭ ਨਾ ਹੋਵੇ, ਚੀਜ਼ ਦਾ ਧਿਆਨ ਰੱਖੋ। ਹਾਂ, ਜੇ ਕਮਾਈ ਦਾ ਸਾਧਨ ਉਹੋ ਜਿਹਾ ਬਣਿਆ, ਜਿੰਨੀਆਂ ਮਰਜ਼ੀ ਚੀਜ਼ਾਂ ਲੈ, ਪਰ ਦੂਜੇ ਵੱਲ ਵੇਖ ਕੇ ਉਹਦੀ 500 ਗਜ ਦੀ ਏ, ਮਹਾਰਾਜ ਮੈਨੂੰ ਵੀ 500 ਗਜ ਦੀ ਕੋਠੀ ਦੇ। ਜੇ 50 ਲੱਖ ਦੀ ਕਾਰ ਵੇਖੀ, ਹਲੇ ਕਮਾਈ ਦਾ ਜਰੀਆ ਉਹਨਾਂ ਨਹੀਂ ਬਣਿਆ। ਤੂੰ ਕਹੀ ਜਾਵੇਂ 10 ਲੱਖ ਵਾਲੀ ਮੇਰੇ ਕੋਲ, 50 ਲੱਖ ਵਾਲੀ ਕਦੋਂ ਮਿਲੇ, ਕਦੋਂ, ਉਹ ਤੇ ਫਿਰ ਟੈਨਸ਼ਨ ਵਧੀ ਘਟੀ ਥੋੜੀ। ਕਮਾਈ ਦੇ ਸਾਧਨ ਵਧਾ, ਉਦਮ ਉਪਰਾਲੇ ਕਰ, ਗੁਰੂ ਨੇ ਆਪੇ ਬਰਕਤ ਪਾਉਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਅਰਦਾਸ ਕਰਨ ਦੀ 7ਵੀਂ ਜੁਗਤੀ, ਤੇਰੀ ਅਰਦਾਸ ਦੇ ਵਿੱਚ ਲੋਭ ਨਾ ਹੋਵੇ। ਹੁਣ 8ਵੀਂ ਜੁਗਤੀ ਕੱਲ ਦੇ ਦਿਮਾਨ ਵਿੱਚ ਆਪਾਂ ਸਾਂਝੀ ਕਰਨੀ। ਇੱਕ ਵੀ ਪ੍ਰੇਮੀ ਹਿਲਜੁਲ ਨਾ ਕਰਿਓ। ਇੱਕ ਵਾਰੀ ਪੰਕਤੀਆਂ ਇਹ ਰਿਪੀਟ ਕਰਨੀਆਂ, ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦਾ ਪਾਠ ਕਰਨਾ।
ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਭਾਈ ਸਾਹਿਬ ਜੀ ਦਾ, ਮਹਾਂਪੁਰਖਾਂ ਦਾ, ਸਾਰਿਆਂ ਦਾ ਸ਼ੁਕਰਾਨਾ, ਸੰਗਤ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਸੀਸਾਂ ਦਿੱਤੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਇਹ ਤੁਹਾਡੀ ਮਾਇਆ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਕਿਸੇ ਵੇਲੇ ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ ਅੰਮ੍ਰਿਤਸਰ, ਉਹਨੂੰ ਭੇਜੋ। ਮੈਂ ਰੋਜ਼ 3 ਤੋਂ 4 ਦੁਪਹਿਰੀ, ਰਾਤੀ 10 ਤੋਂ 11 PTC ਸਿਮਰਨ ਤੇ ਅਨਾਉਂਸ ਕਰਦਾ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿ ਤੁਹਾਡੀ ਮਾਇਆ ਲੱਗਦੀ ਕਿੱਥੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉੱਥੇ ਸਰਾਂ ਬਣ ਰਹੀ, ਵੱਡੀ ਸਰਾਂ, ਤੇ ਉਹਦੇ ਵਿੱਚ ਤਕਰੀਬਨ 50 ਤੋਂ ਵੱਧ ਕਮਰੇ ਬਣਨੇ। ਨਾਲ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਗੁਰੂ ਘਰ ਬਣਦੇ ਆ। ਨਾਲ ਉੱਥੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਦਾ ਸਦਕਾ ਵੱਡਾ ਦੀਵਾਨ ਹਾਲ ਬਣ ਰਿਹਾ। ਕਈ ਕਰੋੜਾਂ ਦਾ ਇਹ ਸਾਰਾ ਪ੍ਰੋਜੈਕਟ ਹੈ। ਤੇ ਉੱਥੇ ਜੋ ਸੇਵਾਵਾਂ ਚੱਲ ਰਹੀਆਂ, ਹਸਪਤਾਲ ਚੱਲ ਰਿਹਾ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ। ਨਾਲ ਉੱਥੇ ਸਕੂਲ ਚੱਲ ਰਿਹਾ, 1000 ਤੋਂ ਵੱਧ ਬੱਚਾ ਪੜ੍ਹ ਰਿਹਾ। CBSE ਸਕੂਲ ਹੈ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ, ਪਰਮਾਰਥ ਦੀ ਪੜ੍ਹਾਈ ਵੀ। ਉੱਥੇ ਨਾਲ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਤੇ ਨਾਲ ਇੱਕ ਹੋਰ ਵੱਡਾ ਉਪਰਾਲਾ ਬਾਪੂ ਜੀ ਨੇ ਕਰਵਾਇਆ। ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਉਹਨਾਂ ਦੇ ਘਰਾਂ 'ਚ ਪਹੁੰਚਾਇਆ ਜਾਂਦਾ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਰੋਜ਼ ਪਹੁੰਚਾਇਆ ਜਾਂਦਾ। ਹੋਰ ਕਾਰਜਾਂ ਲਈ ਆਪ ਜੀ ਦੀ ਮਾਇਆ ਵਰਤੀ ਜਾਂਦੀ। ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਪਾਉਂਦੇ ਹੋ, ਤੇ ਆਪ ਜੀ ਦੀ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਬਰਕਤਾਂ ਪਾਉਣ। ਪੜੋ ਪੰਕਤੀਆਂ, ਸਮਾਪਤੀ ਕਰ ਰਹੇ ਆਨੰਦ ਸਾਹਿਬ ਜੀ ਦਾ ਪਾਠ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ। ਪੜੋ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਸਾਰੇ ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਬੋਲੇ ਸੋਨਹਾਲ ਸਾਸੀ। ਬੜੇ ਪਿਆਰ 'ਚ ਆਨੰਦ ਸਾਹਿਬ ਦਾ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ
ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ, ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ
ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।